ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ, ਸ਼ਾਵਾ ਟੀਵੀ, TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਹਾਲ ਹੀ ਦੇ ਵਿੱਚ ਪਹਿਰੇਦਾਰ ਅਖਬਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ। ਪਹਿਰੇਦਾਰ ਅਖਬਾਰ ਦੀ ਰਿਪੋਰਟ ਮੁਤਾਬਕ ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਤੀਸਰੀ ਲਿਖਤ ਰਾਹੀਂ ਪਦਛੇਦ ਅੱਖਰਾਂ ਤੇ ਲੀਕ ਮਾਰ ਕੇ ਨਵਾਂ ਰੂਪ ਦਿੱਤਾ ਗਿਆ ਹੈ ਅਤੇ ਵਿਰੋਧ ਹੋਣ ਤੋਂ ਬਾਅਦ ਵੀ ਇਹ ਸਰੂਪ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਗਏ ਹਨ। ਇਸ ਦੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਕੋਲ ਵੀ ਕੀਤੀ ਗਈ ਹੈ। ਇਹ ਸਾਰਾ ਮਾਮਲਾ ਕੀ ਹੈ? ਕੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਿੱਧੇ ਤੌਰ ਤੇ ਛੇੜਛਾੜ ਕੀਤੀ ਜਾ ਰਹੀ ਹੈ? ਇਸ ਸਾਰੇ ਮਸਲੇ ਬਾਰੇ ਅਤੇ ਪੰਜਾਬ ਨਾਲ ਸੰਬੰਧਿਤ ਕੁਝ ਹੋਰ ਮਾਮਲਿਆਂ ਬਾਰੇ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਸ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਇਸ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਤੁਹਾਡੇ ਤੱਕ ਵੀ ਪਹੁੰਚ ਕੀਤੀ ਗਈ ਹੈ ਤੇ ਇਹ ਐਗਜ਼ੈਕਟਲੀ ਕੀ ਮਾਮਲਾ ਹੈਗਾ? ਮਲੇਸ਼ੀਆ, ਥਾਈਲੈਂਡ ਤੋਂ ਸਰੂਪ ਲਿਆਂਦੇ ਗਏ ਹੱਥ ਲਿਖਤ ਤੇ ਕਿਵੇਂ ਉਹ ਸੁਸ਼ੋਭਿਤ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਤੇ ਕੀ ਛੇੜਛਾੜ ਦਾ ਐਗਜ਼ੈਕਟਲੀ ਮਾਮਲਾ, ਜਿਹੜੀ ਜਾਂਚ ਕਮੇਟੀ ਵੀ ਬਣਾਈ ਗਈ ਹੈ, ਮਤਲਬ ਐਗਜ਼ੈਕਟਲੀ ਕੀ ਕਹਿਣਾ ਚਾਹੋਗੇ ਤੇ ਕੀ ਜਾਣਕਾਰੀ ਇਸ ਟਾਈਮ ਅਵੇਲੇਬਲ ਹੈਗੀ ਹੈ? ਦੇਖੋ, ਅਸਲ ਵਿੱਚ ਗੱਲ ਤਾਂ ਇਹ ਹੈ ਵੀ ਇਹ ਸਰੂਪ ਜਦੋਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ, ਉਦੋਂ ਉਹਨਾਂ ਨੇ ਭੇਟ ਕੀਤੇ ਸੀ ਮਲੇਸ਼ੀਆ ਵਾਲੇ ਸਿੰਘਾਂ ਨੇ, ਥਾਈਲੈਂਡ ਵਾਲੇ ਸਿੰਘਾਂ ਨੇ ਜੀ। ਸਰੂਪ ਭੇਟ ਕਰਕੇ ਜਦੋਂ ਉੱਥੇ ਗਏ ਤੇ ਨੰਦਗੜ੍ਹ ਸਾਹਿਬ ਨੇ ਜਿਹੜੀ ਬੜੀ ਸਿਆਣਪ ਕਰੀ, ਉਹਨਾਂ ਨੇ ਤੁਰੰਤ ਮਤਲਬ ਜਿਹੜੇ ਸੀ ਸੁਧਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅੰਮ੍ਰਿਤਸਰ ਸਾਹਿਬ ਭੇਜ ਦਿੱਤੇ ਜੀ। ਤੇ ਉਸ ਤੋਂ ਬਾਅਦ ਆਨੰਦਗੜ੍ਹ ਸਾਹਿਬ ਨੂੰ ਤਖਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਇਹ ਉਸ ਤੋਂ ਬਾਅਦ ਹਾਲੇ ਸਰੂਪਾਂ ਦੀ ਸੁਧਾਈ ਨਹੀਂ ਸੀ ਸ਼ੁਰੂ ਹੋਈ ਤੇ ਇਹ ਸਰੂਪ ਗਿਆਨੀ ਗੁਰਮੁਖ ਸਿੰਘ ਉਹਨਾਂ ਨੇ ਵਾਪਸ ਮੰਗਾ ਲਏ ਤਖਤ ਦਮਦਮਾ ਸਾਹਿਬ ਜੀ। ਇਹ ਤਖਤ ਦਮਦਮਾ ਸਾਹਿਬ ਸੁਸ਼ੋਭਿਤ ਸਨ ਤੇ ਉਹਦੇ ਉੱਤੇ ਪਾਠੀ ਸਿੰਘ ਪਾਠ ਵੀ ਕਰਦੇ ਰਹੇ, ਜੋ ਸਹੀ ਗੱਲ ਹੈ ਜੀ। ਇੱਕ ਸਿੰਘ ਜਿਹੜਾ ਸੀ ਉਹ ਮਤਲਬ ਜਦੋਂ ਪਾਠ ਹੋ ਰਿਹਾ ਸੀ, ਕੁਦਰਤੀ ਸਿੰਘ ਜੋ ਚਤਨ ਕਿਸਮ ਦਾ ਨੌਜਵਾਨ ਸੀ, ਉਹਨੇ ਅਚਨਚੇਤ ਉਹ ਸਰੂਪ ਦੇ ਦਰਸ਼ਨ ਇਸ ਲਈ ਕੀਤੇ ਕਿ ਸਰੂਪ ਆਕਾਰ ਵਿੱਚ ਬਹੁਤ ਵੱਡਾ ਹੈ, ਭਾਰੀ ਹੈ, ਕਾਫੀ ਵੱਡਾ। ਉਹਨੇ ਦੇਖਿਆ ਵੀ ਏਡਾ ਵੱਡਾ ਸਰੂਪ, ਉਹ ਪਿੱਛੇ ਨੂੰ ਕੱਢ ਕੇ ਪਾਠੀ ਸਿੰਘ ਦੇ ਪਾਠ ਕਰਦਿਆਂ ਦਰਸ਼ਨ ਕਰਨ ਚਲਾ ਗਿਆ। ਉਹਨੇ ਜਦੋਂ ਦਰਸ਼ਨ ਕਰਦਿਆਂ ਉਹਨੂੰ ਸਮਝ ਸੀ ਗੁਰਬਾਣੀ ਦੀ, ਤੇ ਉਹਨੇ ਦੇਖਿਆ ਵੀ ਬਹੁਤ ਸਾਰੀਆਂ ਮਤਲਬ ਇਹਦੇ ਵਿੱਚ ਗਲਤੀਆਂ ਵੀ ਨੇ ਤੇ ਕਈ ਥਾਵਾਂ ਤੇ ਇਹ ਪਦਛੇਦ ਵੀ ਹੈ ਤੇ ਕਈ ਥਾਵੇਂ ਲੜੀਵਾਰ ਵੀ ਹੈ ਜੀ। ਇਹ ਕਨਫਿਊਜ਼ਨ ਹੈ ਬੜੀ ਵੱਡੀ ਪੈਦਾ ਕੀਤੀ ਜਾ ਰਹੀ। ਕਿਤੇ ਅਜਿਹਾ ਨਾ ਹੋਵੇ ਕਿ ਇਹ ਸਿੱਖਾਂ ਵਿੱਚ ਇਸ ਕਿਸਮ ਦੇ ਸਰੂਪ ਛਾਪਣ ਵਾਲੀ ਗੱਲ ਪ੍ਰਚਲਿਤ ਹੋ ਜਾਏ। ਉਹਨੇ ਕਈ ਸਿੰਘਾਂ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ, ਪਰ ਕਿਸੇ ਨੇ ਬਹੁਤੀ ਮਤਲਬ ਦਾ ਨੋਟਿਸ ਨਾ ਲਿਆ। ਅਸਲ ਚੋਂ ਤਾਂ ਉਹ ਨੌਜਵਾਨ ਮੈਨੂੰ ਮਿਲ ਗਿਆ ਬੜੂ ਸਾਹਿਬ, ਮੈਂ ਸਮਾਗਮ ਤੇ ਗਿਆ ਹੋਇਆ ਸੀ, ਉੱਥੇ ਮੈਨੂੰ ਮਿਲਿਆ। ਉਹਨਾਂ ਨੇ ਮੈਨੂੰ ਇਹ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਕੋਲੇ ਖੜੋ, ਆਪਾਂ ਹੁਣ ਇਹਦਾ ਹੱਲ ਕਰਦੇ ਹਾਂ। ਮੈਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਭਾਈ ਹਰਪ੍ਰੀਤ ਸਿੰਘ ਮੌਜੂਦਾ ਜਥੇਦਾਰ ਨੇ, ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਇਸ ਤਰ੍ਹਾਂ ਕਰਕੇ ਮੇਰੇ ਧਿਆਨ ਵਿੱਚ ਇੱਕ ਸਿੰਘ ਨੇ ਲਿਆਂਦਾ ਜੋ ਮੇਰੇ ਕੋਲੇ ਖੜੇ ਨੇ, ਇਹ ਮਾਮਲਾ ਕੀ ਹੈ? ਉਹਨਾਂ ਨੇ ਮੈਨੂੰ ਦੱਸਿਆ ਕਿ ਆਨੰਦਗੜ੍ਹ ਸਾਹਿਬ ਵੇਲੇ ਆਏ ਸੀ, ਉਹਨਾਂ ਨੇ ਸੁਧਾਈ ਲਈ ਭੇਜਤੇ, ਲੇਕਿਨ ਗਿਆਨੀ ਗੁਰਮੁਖ ਸਿੰਘ ਉਹਨਾਂ ਨੇ ਵਾਪਸ ਮੰਗਾ ਲਏ, ਹੁਣ ਇੱਥੇ ਸੁਸ਼ੋਭਿਤ ਨੇ। ਮੈਂ ਉਹਨਾਂ ਨੂੰ ਕਿਹਾ ਵੀ ਤੁਰੰਤ ਇਹਨੂੰ ਪ੍ਰਕਾਸ਼ ਕਰੋ, ਪ੍ਰਕਾਸ਼ ਕਰਕੇ ਇਹਨੂੰ ਚੈੱਕ ਕਰੋ ਵੀ ਹੈ ਕੀ। ਤੇ ਮੈਨੂੰ 2 ਘੰਟੇ ਬਾਅਦ ਉਹਨਾਂ ਨੇ ਇਹ ਗੱਲ ਵਾਪਸ ਭੇਜੀ ਵੀ ਇਹ ਵੱਡੀਆਂ ਗਲਤੀਆਂ ਨੇ ਤੇ ਕਿਤੇ ਲੜੀਵਾਰ ਹੈ, ਕਿਤੇ ਪਦਛੇਦ ਹੈ। ਤੇ ਮੈਂ ਤੁਰੰਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਵੀ ਇਸ ਤਰ੍ਹਾਂ ਕਰਕੇ ਆ ਮੇਰੇ ਨੋਟਿਸ ਵਿੱਚ ਆਇਆ ਤੇ ਇਹਦੀ ਪੁਸ਼ਟੀ ਜਿਹੜੀ ਹੈ ਉਹ ਭਾਈ ਹਰਪ੍ਰੀਤ ਸਿੰਘ ਜਥੇਦਾਰ ਤਖਤ ਦਮਦਮਾ ਸਾਹਿਬ ਨੇ ਵੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਉਹਦੇ ਲਈ ਪੜਤਾਲੀਆ ਕਮੇਟੀ ਬਣਾਈ ਗਈ ਹੈ ਤੇ ਉਹ ਪੜਤਾਲੀਆ ਕਮੇਟੀ ਹਲੇ ਲਗਾਤਾਰ ਉਹਦੀ ਪੜਤਾਲ ਕਰ ਰਹੀ ਹੈ। ਪਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੋ ਮੀਡੀਆ ਵਿੱਚ ਆਈ ਲਗਾਤਾਰ ਵੀ ਬਹੁਤ ਸਾਰੀਆਂ ਉਹਦੇ ਵਿੱਚ ਗਲਤੀਆਂ ਪਾਈਆਂ ਜਾ ਰਹੀਆਂ ਨੇ। ਤੇ ਮੈਂ ਪਰਸੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਵੇਰੇ ਟੈਲੀਫੋਨ ਰਾਹੀਂ ਵੀ ਬੇਨਤੀ ਕੀਤੀ ਸੀ ਤੇ ਬਾਅਦ ਵਿੱਚ ਮੈਂ ਚਿੱਠੀ ਵੀ ਲਿਖੀ। ਮੇਰੀ ਜਾਤੀ ਰਾਏ ਹੈ, ਮੇਰੀ ਰਾਏ ਗਲਤ ਵੀ ਹੋ ਸਕਦੀ ਹੈ ਇਹ, ਕਿਉਂਕਿ ਮਰਿਆਦਾ ਦਾ ਮਸਲਾ ਹੈ, ਪੰਥ ਵੱਡਾ ਹੈ ਤੇ ਪੰਥ ਨੇ ਇਹਦੇ ਤੇ ਵਿਚਾਰ ਕਰਨੀ ਹੈ। ਪਰ ਮੈਂ ਰਾਏ ਦਿੱਤੀ ਸੀ ਕਿ ਇਹ ਸਰੂਪਾਂ ਦਾ ਸਤਿਕਾਰ ਕਰ ਦੇਣਾ ਚਾਹੀਦਾ, ਇਹ ਮੁੱਦਾ ਨਹੀਂ ਰੱਖਣਾ ਚਾਹੀਦਾ। ਤੇ ਜਿਸ ਵਿਅਕਤੀ ਨੇ ਇਹ ਛਾਪੇ ਨੇ ਜਾਂ ਲਿਖਤ ਕੀਤੀ ਹੈ ਜਿਹਨੇ, ਉਹਨੂੰ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ, ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕਿਸੇ ਨੂੰ ਵੀ ਸਰੂਪ ਛਾਪਣ ਦੀ ਆਗਿਆ ਨਹੀਂ ਤਾਂ ਉਹਨੇ ਕਿਉਂ ਲਿਖੇ, ਕਿਉਂ ਛਾਪੇ, ਕਿਹਦੀ ਆਗਿਆ ਨਾਲ ਛਾਪੇ ਤੇ ਭਵਿੱਖ ਵਿੱਚ ਇਹੋ ਜਿਹਾ ਠੋਸ ਫੈਸਲਾ ਕਰਨਾ ਚਾਹੀਦਾ ਕਿ ਕੋਈ ਵਿਅਕਤੀ ਇਹ ਜ਼ੁਰਤ ਨਾ ਕਰ ਸਕੇ ਕਿ ਆਪਣੀ ਮਰਜ਼ੀ ਨਾਲ ਸਰੂਪ ਛਾਪ ਕੇ ਮਤਲਬ ਤਖਤਾਂ ਤੇ ਪਹੁੰਚਾਵੇ ਜਾਂ ਗੁਰਦੁਆਰੇ ਸਾਹਿਬਾਨ ਪਹੁੰਚਾਵੇ ਜਿਨ੍ਹਾਂ ਵਿੱਚ ਬੜੀਆਂ ਅਥਾਹ ਗਲਤੀਆਂ ਹੋਣ। ਤੇ ਮੈਂ ਸਮਝਦਾ ਵੀ ਏਦਾਂ ਦੀ ਪਾਬੰਦੀ ਹੋਣੀ ਚਾਹੀਦੀ ਹੈ। ਤੇ ਜਥੇਦਾਰ ਸਾਹਿਬ ਨੇ ਮੈਨੂੰ ਕਿਹਾ ਵੀ ਗੱਲ ਤੁਹਾਡੀ ਠੀਕ ਹੈ, ਇਹਦੇ ਤੇ ਵਿਚਾਰ ਕਰਦੇ ਹਾਂ। ਤੇ ਮੈਂ ਇਹ ਸਮਝਦਾ ਕਿ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਸਿਧਾਂਤ ਦਿੱਤਾ ਹੈ ਗੁਰੂ ਗ੍ਰੰਥ ਦਾ ਤੇ ਗੁਰੂ ਪੰਥ ਦਾ, ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਉੱਠਦੀਆਂ ਨੇ, ਇਹ ਸਾਰੀਆਂ ਗੱਲਾਂ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਬੈਠ ਕੇ, ਬੜੀ ਮਰਿਆਦਾ ਸਾਡੇ ਕੋਲ ਬਹੁਤ ਵੱਡੀ ਹੈ ਕਿ ਮਹਾਰਾਜ ਦਾ ਪ੍ਰਕਾਸ਼ ਕਰੋ, ਸਿੰਘ ਤਾਬਿਆ ਬੈਠੇ ਅਰਦਾਸ ਕਰੋ, ਕੜਾ ਪ੍ਰਸ਼ਾਦੀ ਦੇਗ ਬਣਾਓ ਤੇ ਫਿਰ ਉਹਦੇ ਉਸ ਇਸ਼ੂ ਤੇ ਵਿਚਾਰ ਕਰਕੇ ਉਹਦੇ ਫੈਸਲੇ ਕਰਨੇ ਚਾਹੀਦੇ ਨੇ। ਇਸ ਕਿਸਮ ਦਾ ਮਾਮਲਾ ਜੋ ਸਾਡੇ ਸਾਹਮਣੇ ਆਇਆ, ਇਸ ਕਿਸਮ ਦਾ ਹੀ ਮਾਮਲਾ ਇਸ ਸਰੂਪ ਦਾ ਹੈ। ਜੀ ਪੰਜੋਲੀ ਸਾਹਿਬ, ਹਾਲਾਂਕਿ ਤੁਸੀਂ ਦੱਸ ਰਹੇ ਹੋ ਵੀ ਪੜਤਾਲੀਆ ਕਮੇਟੀ ਵੱਲੋਂ ਹਜੇ ਕੋਈ ਜਾਂਚ ਰਿਪੋਰਟ ਨਹੀਂ ਸੌਂਪੀ ਗਈ, ਪਰ ਜਿੰਨਾ ਕੁ ਅੰਦਰੂਨੀ ਜਿਹੜੇ ਹਲਕਿਆਂ ਦੇ ਵਿੱਚ ਜੋ ਗੱਲਬਾਤ ਚੱਲ ਰਹੀ ਹੈ ਉਹਦੇ ਚੋਂ ਕੀ ਸਾਹਮਣੇ ਆ ਰਿਹਾ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈਗੀ ਹੈ ਵੱਡੀ? ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਉਹ ਕੋਈ ਵੱਡੇ ਲੈਵਲ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕਰਕੇ ਸਿੱਖਾਂ ਨੂੰ ਕਿਸੇ ਹੋਰ ਲਾਈਨ ਦੇ ਉੱਪਰ ਤੋਰਨਾ ਚਾਹੁੰਦੀਆਂ ਨੇ, ਜਾਂ ਕੀ ਹੈਗਾ ਇਸ ਦੇ ਪਿੱਛੇ? ਕੀ ਸਮਝਦੇ ਹੋ ਤੁਸੀਂ? ਦੇਖੋ ਜੀ, ਮੈਂ ਬੜੀ ਵਾਰ ਸ਼੍ਰੋਮਣੀ ਕਮੇਟੀ ਨੂੰ ਵੀ ਲਿਖ ਚੁੱਕਿਆ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਲਿਖ ਚੁੱਕਿਆ ਕਿ ਸਾਡੇ ਕੋਲ ਕੁਝ ਗੱਲਾਂ ਜਿਹੜੀਆਂ ਉਹਨਾਂ ਦੀ ਬਹੁਤ ਅਥੈਂਟਿਕ ਜਾਣਕਾਰੀ ਹੋਣੀ ਚਾਹੀਦੀ ਹੈ। ਪਹਿਲੀ ਜਾਣਕਾਰੀ ਸਾਡੇ ਕੋਲ ਇਹ ਹੋਣੀ ਚਾਹੀਦੀ ਹੈ ਕਿ ਦੁਨੀਆ ਭਰ ਵਿੱਚ ਸਿੱਖ ਕਿੰਨੇ ਨੇ ਤੇ ਉਹ ਸਿੱਖ ਕਿੱਥੇ ਕਿੱਥੇ ਬੈਠੇ ਨੇ ਤੇ ਗੁਰਦੁਆਰੇ ਸਾਹਿਬਾਨ ਕਿੰਨੇ ਨੇ, ਉਹਨਾਂ ਗੁਰਦੁਆਰੇ ਸਾਹਿਬਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਕਿੰਨੇ ਨੇ, ਇਹ ਸਾਡੇ ਕੋਲ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਨੰਬਰ 2 ਤੇ ਭਵਿੱਖ ਵਿੱਚ ਇਹ ਗੱਲ ਮਤਲਬ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਜਿੰਨੇ ਸਰੂਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜਿਹਨੂੰ ਚਾਹੀਦਾ ਉਹ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਹੋਰ ਕਿਤੇ ਨਾ ਛਾਪੇ ਜਾਣ, ਨਾ ਕਿਸੇ ਤੋਂ ਕੋਈ ਹੋਰ ਲੈਣ ਦਾ ਯਤਨ ਕਰੇ। ਹੁਣ ਇਹੋ ਜਿਹਾ ਵਕਤ ਆ ਗਿਆ ਕਿ ਪੰਥ ਵਿਰੋਧੀ ਸ਼ਕਤੀਆਂ ਜਿਹੜੀਆਂ ਨੇ, ਖਾਸ ਕਰਕੇ RSS ਜਿਹੜੀ ਹੈ, ਉਹ ਬਹੁਤ ਹੀ ਸੂਖਮ ਢੰਗ ਦੇ ਨਾਲ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਨੇ ਉਹਦੇ ਵਿੱਚ ਤੇਲ ਦੇਣ ਤੇ ਲੱਗੀ ਹੋਈ ਹੈ। ਸਿੱਖੀ ਦੇ ਸਿਧਾਂਤ, ਉਹਦੀ ਪਰੰਪਰਾ, ਉਹਦੀ ਮਰਿਆਦਾ, ਉਹਨੂੰ ਤਹਿਸ ਨਹਿਸ ਕਰਨ ਦੇ ਨਾਲ ਨਾਲ ਹੁਣ ਤਾਂ ਬਹੁਤ ਅੱਗੇ ਚਲੀ ਗਈ ਕਿ ਜਿਹੜੀ ਬਾਣੀ ਦੀ ਸੈਂਟੈਂਸਿਟੀ ਹੈ ਉਹਨੂੰ ਹੀ ਖਤਮ ਕਰਨ ਦੇ ਵੱਲ ਉਹਨਾਂ ਦਾ ਰਵੱਈਆ ਜਿਹੜਾ ਉਹ ਤੁਰਿਆ ਹੋਇਆ। ਉਹਨਾਂ ਦੀਆਂ ਚਾਲਾਂ ਜਿਹੜੀਆਂ ਨੇ ਇੱਥੇ ਤੱਕ ਪਹੁੰਚ ਚੁੱਕੀਆਂ ਨੇ ਤੇ ਜਿਸ ਤਰ੍ਹਾਂ ਦੀਆਂ ਗੱਲਾਂ ਉੱਠ ਰਹੀਆਂ ਨੇ, ਜਿਵੇਂ ਜਿਸ ਤਰ੍ਹਾਂ ਦੀ ਅੱਜ ਦੀ ਸਿੱਖ ਲੀਡਰਸ਼ਿਪ ਜਿਹੜੀ ਮੌਜੂਦਾ ਸਿੱਖ ਲੀਡਰਸ਼ਿਪ ਹੈ, ਖਾਸ ਕਰਕੇ ਅਕਾਲੀ ਲੀਡਰਸ਼ਿਪ, ਜਿਵੇਂ ਉਹ ਗੁਰਮਤ ਤੋਂ ਸਿੱਖਣੀ ਹੈ, ਪੰਥਕ ਸਿਧਾਂਤਾਂ ਤੋਂ ਸਿੱਖਣੀ ਹੈ, ਪਰੰਪਰਾਵਾਂ ਤੋਂ ਸਿੱਖਣੀ ਹੈ, ਇਹਨਾਂ ਹਾਲਾਤਾਂ ਵਿੱਚ ਇਸ ਗੱਲ ਦੀ ਬਹੁਤ ਵੱਡੀ ਲੋੜ ਪੈਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਗਰੂਕ ਹੋਵੇ ਔਰ ਜਾਗਰੂਕ ਹੋ ਕੇ ਇਹ ਸਾਰੇ ਯਤਨ ਜਿਹੜੇ ਨੇ, ਜਿਹੜੇ ਹਮਲੇ ਨੇ, ਇਹਨਾਂ ਦਾ ਟਾਕਰਾ ਕਰਨ ਦੀ ਗੰਭੀਰਤਾ ਦੀ ਬਹੁਤ ਵੱਡੀ ਜ਼ਰੂਰਤ ਹੈ। ਜੀ ਪੰਜੋਲੀ ਸਾਹਿਬ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਜਿਹੜੀ ਸਾਰੀ ਜਾਣਕਾਰੀ ਹੈ ਉਹ ਵੀ ਸ਼੍ਰੋਮਣੀ ਕਮੇਟੀ ਦੇ ਕੋਲ ਹੋਣੀ ਚਾਹੀਦੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਉਦਮ ਵੀ ਕਰਨਾ ਚਾਹੀਦਾ ਹੈ ਕਿ ਕਿਵੇਂ ਇਹਨੂੰ ਸਾਰੇ ਨੂੰ ਜਿਹੜਾ ਹੈਗਾ ਉਹ ਟੈਕਲ ਕੀਤਾ ਜਾਣਾ ਚਾਹੀਦਾ। ਪਰ ਜਦੋਂ ਅਸੀਂ ਪੰਥ ਦੇ ਵਿੱਚ ਜਿਹੜੀਆਂ ਇਹ ਦੋ ਫਾੜ ਕਰਨ ਦੀ ਨੀਤੀ ਹੈਗੀ ਹੈ ਉਹਦੀ ਗੱਲ ਕਰਦੇ ਹਾਂ, ਤੁਸੀਂ RSS ਦਾ ਜ਼ਿਕਰ ਕੀਤਾ, ਤਾਂ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਜਿਹੜਾ 1984 ਦੇ ਵਿੱਚ ਅਨਮੋਲ ਖਜ਼ਾਨਾ ਸਿੱਖ ਇਤਿਹਾਸ ਦਾ ਬੇਅੰਤਾਂ ਸੈਂਕੜੇ ਜਿਹੜੇ ਹੱਥ ਲਿਖਤ ਸਰੂਪ ਸੀਗੇ ਉਹ ਭਾਰਤੀ ਫੌਜ ਵੱਲੋਂ ਸਿੱਖ ਅਜਾਇਬ, ਸਿੱਖ ਲਾਈਵ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਉਹ ਲੈ ਕੇ ਚਲੇ ਗਏ ਸੀ। ਤੇ ਕੀ ਉਹਨਾਂ ਨੂੰ ਵੀ ਇਸ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਵੀ ਉਹਨਾਂ ਨੇ
ਇਦਾਂ ਦੀਆਂ ਜਿਹੜੀਆਂ ਚੇਂਜਸ ਨੇ ਉਹ ਫੇਰ ਬਦਲ ਛੇੜਛਾੜ ਕਰਕੇ ਦੁਬਾਰਾ ਸਿੱਖ ਪੰਥ ਦੇ ਵਿੱਚ ਉਹ ਲੈ ਕੇ ਆਉਣੀਆਂ ਨੇ ਤੇ ਮੁੜ ਕੇ ਉਹੀ ਸਾਨੂੰ ਵਿੱਚ ਜਿਹੜਾ ਭੰਬਲ ਭੂਸੇ ਦੇ ਵਿੱਚ ਪਾਉਣਾ ਹੈ? ਦੇਖੋ ਇਹ ਗੱਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਾਰਾ ਪੰਥ ਬਾਰ-ਬਾਰ ਇਹ ਗੱਲਾਂ ਕਹਿ ਰਿਹਾ ਕਿ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹ ਸਾਡੇ ਹਵਾਲੇ ਕੀਤੀ ਜਾਵੇ। ਜੇ ਅੱਜ 32-33 ਸਾਲ ਬਾਅਦ ਵੀ ਸਿੱਖਾਂ ਨੂੰ ਉਹ ਲਾਇਬ੍ਰੇਰੀ ਨਹੀਂ ਦਿੱਤੀ ਜਾ ਰਹੀ ਤੇ ਜੇ ਆਉਣ ਵਾਲੀ ਕੱਲ ਕਿਤੇ ਉਹਨੂੰ ਵਾਪਸ ਸਿੱਖਾਂ ਦੇ ਹਵਾਲੇ ਕਰਨ ਦਾ ਯਤਨ ਕੀਤਾ ਗਿਆ ਤਾਂ ਮੈਂ ਸਮਝਦਾ ਕਿ ਲਾਇਬ੍ਰੇਰੀ ਲੈਣ ਤੋਂ ਪਹਿਲਾਂ ਸਿੱਖ ਪੰਥ ਨੂੰ ਇੱਕ ਇਹੋ ਜਿਹੀ ਵਿਦਵਾਨਾਂ ਦੀ ਕਮੇਟੀ ਬਣਾ ਦੇਣੀ ਚਾਹੀਦੀ ਹੈ ਜਿਹੜੀ ਉਸ ਗੱਲ ਦੀ ਭੋਖ ਪੜਤਾਲ ਕਰ ਸਕੇ ਤੇ ਜਿਹੜਾ ਜੇ ਕਿਤੇ ਨਾ ਕਿਤੇ ਉਹਦੇ ਵਿੱਚ ਰਲੇਵਾਂ ਕੀਤਾ ਗਿਆ ਤਾਂ ਮੈਂ ਸਮਝਦਾ ਉਹਦੀ ਸੁਧਾਈ ਕਰਨੀ ਚਾਹੀਦੀ ਹੈ ਤੇ ਜਾਂ ਇੱਕ ਗੱਲ ਜਿਹੜੀ ਹੈ ਬਈ ਉਹ ਸਾਰੇ ਦਾ ਸਾਰਾ ਜੋ ਮਟੀਰੀਅਲ ਸਾਨੂੰ ਦਿੱਤਾ ਜਾਵੇ ਵਾਪਸ ਉਹਨੂੰ ਸਿਰਫ ਤੇ ਸਿਰਫ ਸ਼ੀਸ਼ਿਆਂ ਵਿੱਚ ਬੰਦ ਕਰਕੇ ਭਾਰਤੀ ਹਕੂਮਤ ਦੇ ਮਤਲਬ ਕਾਲੇ ਦੌਰ ਦੇ ਵਜੋਂ ਇੱਕ ਪਾਸੇ ਰੱਖ ਲਿਆ ਜਾਣਾ ਚਾਹੀਦਾ। ਉਹਨੂੰ ਪੜ੍ਹਨ ਲਈ ਜਾਂ ਮਤਲਬ ਕਿਸੇ ਪਾਸੇ ਨਹੀਂ ਦੇਣਾ ਚਾਹੀਦਾ। ਉਹਨੂੰ ਇੱਕ ਮਤਲਬ ਯਾਦਗਾਰ ਵਜੋਂ ਉਹਨੂੰ ਸਾਂਭ ਕੇ ਰੱਖਣ ਦਾ ਉਪਰਾਲਾ ਕਰ ਲੈਣਾ ਚਾਹੀਦਾ ਜੀ। ਪੰਜੋਲੀ ਸਾਹਿਬ, ਇਸੇ ਦੇ ਨਾਲ ਜਦੋਂ ਅਸੀਂ ਇਹ ਸਾਰਾ ਮਾਮਲਾ ਦੇਖ ਰਹੇ ਹਾਂ ਤੇ ਹਜੇ ਤੱਕ ਹਾਲਾਂਕਿ ਜਾਂਚ ਕਮੇਟੀ ਦੀ ਰਿਪੋਰਟ ਨਹੀਂ ਐਗਜ਼ੈਕਟਲੀ ਸਾਹਮਣੇ ਆਈ ਹੈਗੀ ਵੀ ਕੀ ਇਹ ਮਾਮਲੇ ਦੀ ਧੁਰ ਤੱਕ ਜਾਂਚ ਨਹੀਂ ਹੋ ਪਾਈ, ਪਰ ਜੇ ਅਸੀਂ ਇਹਦੇ ਹੱਲ ਵਜੋਂ ਦੇਖਣਾ ਹੋਵੇ ਤਾਂ ਕੀ ਜਿਵੇਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਰੈਫਰੈਂਡਮ 2020 ਦੀ ਗੱਲ ਤੁਰੀ ਹੈ, ਪੋਸਟਰਸ ਲੱਗੇ ਨੇ, ਕਿਵੇਂ ਜਿਹੜਾ ਮੀਡੀਆ ਦਾ ਵੀ ਰਿਐਕਸ਼ਨ ਸੀਗਾ ਉਹਦੇ ਤੇ ਜੋ ਸਰਕਾਰ ਨੇ ਰਿਐਕਟ ਕੀਤਾ ਤੇ ਫਿਰ ਅੱਗੇ ਦੇਸ਼ ਧਰੋਹ ਦੇ ਕੇਸ ਪਾਏ ਗਏ ਨੇ। ਸੋ ਉਹਨੂੰ ਕਿਤੇ ਨਾ ਕਿਤੇ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਤਾਂ ਕੀ ਅਸੀਂ ਇਹ ਮੰਨ ਸਕਦੇ ਹਾਂ, ਦੇਖ ਸਕਦੇ ਹਾਂ ਇਸ ਮੂਵਮੈਂਟ ਨੂੰ ਜੋ ਬਾਹਰੋਂ ਇੱਕ ਇਹ ਰੈਫਰੈਂਡਮ 2020 ਦੀ ਚੱਲ ਰਹੀ ਹੈ ਵੀ ਉਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਤੇ ਥੋਪੀਆਂ ਜਾ ਰਹੀਆਂ ਨੇ ਉਹਦੇ ਹੱਲ ਵਜੋਂ ਇਹਨਾਂ ਨੂੰ ਦੇਖਿਆ ਜਾ ਸਕਦਾ ਹੈ? ਦੇਖੋ ਜੀ, ਇੱਕ ਗੱਲ ਤਾਂ ਬੜੀ ਸਪਸ਼ਟ ਹੈ ਬਈ 1947 ਤੋਂ ਲਗਾਤਾਰ ਜਿਸ ਕਿਸਮ ਦੇ ਹਮਲੇ ਸਿੱਖ ਧਰਮ ਤੇ, ਸਿੱਖ ਫਲਸਫੀ ਤੇ, ਸਿੱਖ ਵਿਚਾਰਧਾਰਾ ਤੇ, ਸਿੱਖੀ ਸਰੂਪ ਤੇ, ਗੁਰੂ ਗ੍ਰੰਥ ਸਾਹਿਬ ਤੇ, ਬਾਣੀ ਤੇ, ਬਾਣੇ ਤੇ, ਨਿਸ਼ਾਨ ਸਾਹਿਬ ਤੇ, ਗੁਰਦੁਆਰੇ ਤੇ ਲਗਾਤਾਰ ਕੀਤੇ ਜਾ ਰਹੇ ਨੇ। ਜਿਵੇਂ ਸੰਸਾਰ ਭਰ ਦੇ ਵਿੱਚ ਸਿੱਖਾਂ ਦੇ ਸਰੂਪ ਨੂੰ, ਉਹਨਾਂ ਦੀ ਪਹਿਚਾਣ ਨੂੰ ਵਿਗਾੜ ਕੇ ਦੁਨੀਆ ਭਰ ਵਿੱਚ ਹਿੰਦੁਸਤਾਨ ਦਾ ਹਿੰਦੂ ਮੀਡੀਆ ਪੇਸ਼ ਕਰਨ ਦਾ ਯਤਨ ਕਰਨਾ ਚਾਹੁੰਦਾ ਹੈ ਔਰ ਲਗਾਤਾਰ ਕਰ ਰਿਹਾ ਹੈ। ਇਹਦੇ ਬਾਅਦ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਮਤਲਬ ਪੰਥਕ ਜਜ਼ਬੇ ਵਾਲੇ ਸਿੱਖ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਦੋਂ ਆਜ਼ਾਦੀ ਦੀ ਗੱਲ ਕਰਦੇ ਨੇ, ਕੌਮ ਦੀ ਵੱਖਰੀ ਪਹਿਚਾਣ ਦੀ ਗੱਲ ਕਰਦੇ ਨੇ ਤਾਂ ਫਿਰ ਮੈਂ ਸਮਝਦਾ ਵੀ ਉਹਨਾਂ ਨੂੰ ਗਲਤ ਨਹੀਂ ਕਿਹਾ ਜਾ ਸਕਦਾ, ਬਲਕਿ ਬਿਲਕੁਲ ਠੀਕ ਤੇ ਦਰੁਸਤ ਤੇ ਸਹੀ ਰਾਹ ਤੇ ਤੁਰੇ ਹੋਏ ਨੇ। ਔਰ ਤੁਸੀਂ ਸਾਰਿਆਂ ਨੇ ਮੇਰੀ ਡਿਬੇਟ ਵੀ ਸੁਣੀ ਹੋਣੀ ਤੇ ਮੇਰੀ ਵਾਈਟ ਵੀ ਸੁਣੀ ਹੋਣੀ ਜਦੋਂ ਮੈਨੂੰ ਪੁੱਛਿਆ ਗਿਆ ਸੀ ਕਿ ਇਸ ਇਸ਼ੂ ਤੇ ਰੈਫਰੈਂਡਮ ਤੇ ਜੇ ਰੈਫਰੈਂਡਮ ਹੁੰਦਾ ਤੇ ਕੌਮ ਆਜ਼ਾਦੀ ਦੇ ਵੱਲ ਵੱਧਦੀ ਹੈ ਤੇ ਤੁਹਾਡਾ ਕੀ ਸਟੈਂਡ ਹੋਏਗਾ। ਮੈਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਮੈਂ ਤੇ ਮੇਰਾ ਪਰਿਵਾਰ ਖਾਲਸਾ ਪੰਥ ਨਾਲ ਹਮੇਸ਼ਾ ਖੜਾਂਗੇ। ਜੀ ਬਿਲਕੁਲ ਪੰਜੋਲੀ ਸਾਹਿਬ, ਸੋ ਤੁਸੀਂ ਮੰਨਦੇ ਹੋ ਵੀ ਇਹ ਕਿਤੇ ਨਾ ਕਿਤੇ ਜਿਹੜਾ ਇਹ ਲਾਈਨ ਹੈਗੀ ਹੈ ਇਹ ਸੋਲਿਊਸ਼ਨ ਦੇ ਵੱਲ, ਹੱਲ ਦੇ ਵੱਲ ਵੱਧ ਸਕਦੀ ਹੈ। ਸੋ ਜੇ ਪੰਜੋਲੀ ਸਾਹਿਬ ਇੱਕ ਹੋਰ ਇਸ਼ੂ ਹੈਗਾ, ਅੱਜ SYL ਦੀ ਜੇ ਗੱਲ ਕਰਨੀ ਹੋਵੇ ਤਾਂ ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ SYL ਇਸ਼ੂ ਦੇ ਉੱਪਰ। ਉਹ ਪੁਰਾਣੇ ਦਾ ਹੀ ਇੱਕ ਦੁਹਰਾ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਨੇ ਕਿਹਾ ਵੀ SYL ਨਹਿਰ ਜ਼ਰੂਰ ਬਣਨੀ ਚਾਹੀਦੀ ਹੈ, ਬਣਾਓ ਇਹਨੂੰ, ਫੈਸਲਾ ਜਿਹੜਾ ਅਸੀਂ ਦਿੱਤਾ ਸੀ ਉਹ ਲਾਗੂ ਹੋਣਾ ਚਾਹੀਦਾ ਹੈ। ਪਾਣੀ ਦੀ ਗੱਲ ਜਿਹੜੀ ਹੈਗੀ ਆ ਉਹ ਅਸੀਂ ਬਾਅਦ ਦੇ ਵਿੱਚ ਦੇਖਾਂਗੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰੇ ਪੁਆੜੇ ਦੀ ਗੱਲ ਜਿਹੜੀ ਹੈ ਉਹ ਹਿੰਦੁਸਤਾਨ ਦੀ ਮਤਲਬ ਜਿਹੜੀ ਹੈ ਸੈਂਟਰ ਗਵਰਨਮੈਂਟ ਹੈ, ਭਾਵੇਂ ਉਹਦੇ ਤੇ ਰਾਜ ਕਾਂਗਰਸ ਕਰਦੀ ਹੈ, ਭਾਵੇਂ BJP ਕਰਦੀ ਰਹੀ, ਭਾਵੇਂ ਜਨਤਾ ਪਾਰਟੀ ਨੇ ਕੀਤਾ, ਇਹ ਸਾਰਾ ਪੁਆੜਾ ਉਹਨਾਂ ਲੋਕਾਂ ਦਾ ਪਾਇਆ, ਦਿੱਲੀ ਦਾ ਪਾਇਆ, ਦਿੱਲੀ ਦੇ ਤਖਤ ਦਾ ਪਾਇਆ ਹੋਇਆ ਔਰ ਪੰਜਾਬ ਨੂੰ ਤੇ ਸਿੱਖ ਪੰਥ ਨੂੰ ਸਦਾ ਲਈ ਮੁਸੀਬਤਾਂ ਵਿੱਚ ਧਕੇਲਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿੱਖ ਨੂੰ ਆਰਥਿਕ ਤੌਰ ਤੇ ਤਬਾਹ ਕਰਨ ਖਾਤਰ ਇਸ ਕਿਸਮ ਦੀਆਂ ਸਾਜ਼ਿਸ਼ਾਂ ਕਰਕੇ ਇਹਨਾਂ ਨੂੰ ਗੁਲਾਮ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਮੈਂ ਸਮਝਦਾ ਇਹ ਬੜੀ ਖਤਰਨਾਕ ਸਾਜ਼ਿਸ਼ ਹੈ। ਤੇ ਜੇ ਇਹਦਾ ਸਭ ਤੋਂ ਵੱਡਾ ਹੱਲ ਜਿਹੜਾ ਨਾ ਸੁਪਰੀਮ ਕੋਰਟ ਕੋਲ ਹੈ, ਜੇ ਅਸੀਂ ਕਾਨੂੰਨਨ ਤੌਰ ਤੇ ਇੰਟਰਨੈਸ਼ਨਲ ਲਾਅ ਦੀ ਗੱਲ ਕਰਦੇ ਹਾਂ ਫਿਰ ਹਿੰਦੁਸਤਾਨ ਦੇ ਅੰਦਰ ਬਾਕੀ ਸੂਬਿਆਂ ਵਿੱਚ, ਕਈ ਸੂਬਿਆਂ ਵਿੱਚ ਰਿਪੇਰੀਅਨ ਲਾਅ ਅਨੁਸਾਰ ਫੈਸਲੇ ਕੀਤੇ ਗਏ ਪਾਣੀ ਦੇ, ਲੇਕਿਨ ਪੰਜਾਬ ਵਿੱਚ ਰਿਪੇਰੀਅਨ ਲਾਅ ਨੂੰ ਲਾਂਭੇ ਰੱਖ ਕੇ ਫੈਸਲੇ ਕਿਉਂ ਕੀਤੇ ਜਾ ਰਹੇ ਨੇ?
ਨੰਬਰ 2 ਤੇ ਦੂਸਰੀ ਗੱਲ, ਜਦੋਂ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਗਏ ਨੇ, ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਬਣਿਆ, ਤਾਂ ਕਰਨਾਲ ਤੱਕ ਲੋਕ ਪੰਜਾਬੀ ਬੋਲਦੇ ਸੀ। ਜਦੋਂ ਪੰਜਾਬੀ ਸੂਬਾ ਬਣਿਆ ਤਾਂ ਉਹ ਹਰਿਆਣੇ ਦੇ, ਰਾਜਸਥਾਨ ਦਾ ਬੜਾ ਹਿੱਸਾ ਪੰਜਾਬੀ ਬੋਲਦਾ ਸੀ, ਔਰ ਪਹਾੜੀ ਇਲਾਕਾ ਜਿਹੜਾ ਸੀ ਹਿਮਾਚਲ ਦਾ ਬਹੁਤ ਵੱਡਾ ਪੰਜਾਬੀ ਬੋਲਦਾ ਸੀ। ਜੇ ਉਹ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕਰ ਦਿੱਤੇ ਜਾਂਦੇ ਤਾਂ ਮੈਂ ਸਮਝਦਾ ਕਿ ਕਦੇ ਵੀ ਪੰਜਾਬ ਦੇ ਪਾਣੀਆਂ ਦਾ ਬਖੇੜਾ ਖੜਾ ਨਹੀਂ ਸੀ ਹੋਣਾ। ਇਹ ਸਾਰੇ ਇਲਾਕੇ ਪੰਜਾਬ ਕੋਲ ਹੋਣੇ ਸੀ ਤੇ ਪੰਜਾਬ ਆਪ ਹੀ ਇਹਨਾਂ ਨੂੰ ਪਾਣੀ ਦਿੰਦਾ ਤੇ ਪੰਜਾਬ ਪਾਣੀ ਦੇ ਕੇ ਆਪੇ ਇਹਨਾਂ ਨੂੰ ਹਰਿਆ ਭਰਿਆ ਕਰਦਾ। ਇਹ ਝਗੜਾ ਕਦੇ ਪੈ ਹੀ ਨਹੀਂ ਸੀ ਸਕਦਾ। ਇਹ ਝਗੜਾ ਸਾਰੇ ਦਾ ਸਾਰਾ ਭਾਰਤ ਦੀ ਹਿੰਦੂ ਸੋਚ ਦਾ ਪ੍ਰਤੀਕ ਹੈ, ਜਿਨ੍ਹਾਂ ਨੇ ਸਿੱਖਾਂ ਨੂੰ ਮੁਸੀਬਤ ਵਿੱਚ ਪਾ ਕੇ ਰੱਖਣ ਦੇ ਯਤਨ ਕੀਤੇ ਹੋਏ ਹਨ। ਜੀ ਪੰਜੋਲੀ ਸਾਹਿਬ, ਇਸੇ ਦੇ ਨਾਲ ਜਿਵੇਂ ਤੁਸੀਂ ਇਹ ਸਾਰੀ ਗੱਲ ਕੀਤੀ ਹੈ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਇਹਦੇ ਤੇ ਕੈਪਟਨ ਸਰਕਾਰ ਦਾ ਪ੍ਰਤੀਕਰਮ ਹੈਗਾ, ਉਹਨਾਂ ਨੇ ਵੈਲਕਮ ਕੀਤਾ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿ ਸਾਨੂੰ 2 ਮਹੀਨੇ ਦਾ ਸਮਾਂ ਦਿੱਤਾ ਕਿ ਅਸੀਂ ਗੱਲਬਾਤ ਨਾਲ ਇਸ ਮਸਲੇ ਦਾ ਹੱਲ ਕਰ ਲਈਏ, ਹਰਿਆਣਾ ਸਰਕਾਰ ਦੇ ਨਾਲ ਵੀ ਗੱਲਬਾਤ ਕਰ ਲਈਏ। ਪਰ ਜਿਹੜਾ SYL ਬਣਾਉਣ ਦਾ ਮਸਲਾ ਹੈਗਾ ਉਹਦੇ ਤੇ ਨਹੀਂ ਕੋਈ ਕਮੈਂਟ ਕੀਤਾ ਗਿਆ। ਸੋ ਪੰਜਾਬ ਸਰਕਾਰ ਦੇ ਰਵੱਈਏ ਨੂੰ ਜਾਂ ਉਹਨਾਂ ਦੇ ਪ੍ਰਤੀਕਰਮ ਨੂੰ, ਉਹਨਾਂ ਦੀ ਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਪੰਜਾਬ ਦੀ ਧਰਤੀ ਤੇ ਨਾ ਤਾਂ ਅਕਾਲੀਆਂ ਤੋਂ ਨਹਿਰ ਰੁਕੀ, ਨਾ ਰੁਕੀ ਕਾਂਗਰਸੀਆਂ ਤੋਂ, ਨਾ ਕਿਸੇ ਹੋਰ ਧਰਨੇ ਰੁਕੀ। ਪੰਜਾਬ ਦੀ SYL ਨਹਿਰ ਜਿਹੜੀ ਆ ਉਹ ਸਿੱਖ ਖਾੜਕੂਆਂ ਨੇ ਰੋਕੀ, ਆਪਣਾ ਲਹੂ ਡੋਲ ਕੇ ਰੋਕੀ, ਆਪਣੀ ਸ਼ਹਾਦਤ ਦੇ ਕੇ ਰੋਕੀ, ਆਪਣਾ ਸਾਰੇ ਦਾ ਸਾਰਾ ਪਰਿਵਾਰ ਕੁਰਬਾਨ ਕਰਕੇ ਦਿੱਤੀ, ਰੋਕੀ ਆ। ਜੇ ਪੰਜਾਬ ਦਾ ਪਾਣੀ ਅੱਜ ਪੰਜਾਬ ਕੋਲ ਜੇ SYL ਨਹਿਰ ਰੁਕੀ ਹੋਈ ਹੈ ਤਾਂ ਮੈਂ ਸਮਝਦਾ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਵਰਗੇ ਕੌਮੀ ਸ਼ਹੀਦਾਂ ਦੀ, ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਸੀ ਉਹ ਪੰਜਾਬ ਦੇ ਔਰ ਪੰਥ ਦੇ ਲੇਖੇ ਲਾ ਦਿੱਤਾ, ਪੰਜਾਬ ਦੀ ਕਿਸਾਨੀ ਦੇ ਲੇਖੇ ਲਾ ਦਿੱਤਾ, ਉਹਨਾਂ ਕਰਕੇ ਰੁਕੀ ਹੋਈ ਨਹਿਰ ਹੈ। ਤੇ ਦੂਸਰੀ ਗੱਲ, ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬਿਆਨ ਦੇਣ ਦੀ ਜ਼ਰੂਰਤ ਨਹੀਂ ਸੀ ਕਿ ਮੈਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਾ। ਉਹਨਾਂ ਨੂੰ ਕਹਿਣਾ ਇਹ ਚਾਹੀਦਾ ਸੀ ਕਿ ਫੈਸਲਾ ਭਾਵੇਂ ਕਿਸੇ ਅਦਾਲਤ ਦਾ ਹੋਵੇ, ਜਿੰਨਾ ਚਿਰ ਰਾਏ ਪੇਰੀਅਨ ਕਾਨੂੰਨ ਅਨੁਸਾਰ ਫੈਸਲਾ ਨਹੀਂ ਹੁੰਦਾ, ਪੰਜਾਬ ਕਿਸੇ ਵੀ ਕੀਮਤ ਉੱਤੇ ਉਹ ਫੈਸਲੇ ਨੂੰ ਪ੍ਰਵਾਨ ਨਹੀਂ ਕਰੇਗਾ, ਭਾਵੇਂ ਸੁਪਰੀਮ ਕੋਰਟ ਦਾ ਹੋਵੇ, ਭਾਵੇਂ ਹਾਈ ਕੋਰਟ ਦਾ ਹੋਵੇ। ਇਹ ਯਤਨ ਜਿਹੜਾ ਕਰਨਾ ਚਾਹੀਦਾ ਸੀ। ਔਰ ਮੈਂ ਸਮਝਦਾ ਕਿ ਜੇ SYL ਨਹਿਰ ਨੂੰ ਚਲਾਉਣ ਦਾ ਮੁੜ ਕੇ ਉਪਰਾਲਾ ਕੀਤਾ ਗਿਆ ਤਾਂ ਪੰਜਾਬ ਕਦਾਚਿਤ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ, ਕਿਉਂਕਿ ਪੰਜਾਬ ਦੇ ਭਵਿੱਖ ਕੋਲ, ਪੰਜਾਬ ਦੀ ਜਿਹੜੀ ਜਵਾਨੀ ਹੈ, ਪੰਜਾਬ ਦੀ ਆਉਣ ਵਾਲੀ ਪੀੜ੍ਹੀ ਹੈ, ਉਹਨਾਂ ਕੋਲ ਸੋਰਸ ਆਫ ਇਨਕਮ ਪੰਜਾਬ ਧਰਤੀ ਤੇ ਕੋਈ ਵੀ ਨਹੀਂ, ਤੇ ਉਹਨਾਂ ਕੋਲ ਇੱਕੋ ਇੱਕ ਸੋਰਸ ਜਿਹੜੀ ਆ ਐਗਰੀਕਲਚਰ ਸੈਕਟਰ ਹੈ। ਐਗਰੀਕਲਚਰ ਸੈਕਟਰ ਦੇ ਵਿੱਚ ਪਾਣੀ ਧਰਤੀ ਦਾ ਖਤਮ ਹੋ ਗਿਆ, ਪੀਣ ਵਾਲਾ ਪਾਣੀ ਪੰਜਾਬ ਵਿੱਚੋਂ ਨਹੀਂ ਲੱਭ ਰਿਹਾ। ਇਹੋ ਜਿਹੇ ਹਾਲਾਤ ਹੋ ਗਏ, ਪਾਣੀ ਇੰਨਾ ਖਰਾਬ ਹੋ ਗਿਆ। ਤੇ ਜੇ ਅੱਜ ਪੰਜਾਬ ਦਾ ਪਾਣੀ ਨਹਿਰਾਂ ਰਾਹੀਂ ਦੂਜੇ ਸੂਬਿਆਂ ਨੂੰ ਦਿੱਤਾ ਜਾਏਗਾ ਤਾਂ ਇਹ ਸਪਸ਼ਟ ਹੈ ਕਿ ਪੰਜਾਬ ਦੀ ਜ਼ਿੰਦਗੀ ਤਬਾਹ ਹੋਏਗੀ ਤੇ ਪੰਜਾਬ ਤਬਾਹ ਹੋਏਗਾ। ਪੰਜਾਬ ਕੋਲ ਸ਼ਹਾਦਤ ਦੇਣ ਤੋਂ ਬਿਨਾਂ ਦੂਜਾ ਕੋਈ ਰਸਤਾ ਨਹੀਂ ਹੋਏਗਾ। ਜੀ ਪੰਜੋਲੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਜਿਹੜਾ ਹੈਗਾ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਸਾਨੂੰ ਜਾਣਕਾਰੀ ਵੀ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਾਂਗੇ ਕਿ ਜਿਹੜੀ ਕੋਈ ਨਵੀਂ ਡਿਵੈਲਪਮੈਂਟ ਇਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਦੇ ਵਿੱਚ ਸਾਹਮਣੇ ਆਉਂਦੀ ਹੈ ਤਾਂ ਕੋਸ਼ਿਸ਼ ਕਰਾਂਗੇ ਕਿ ਸਾਡੇ ਦਰਸ਼ਕਾਂ ਤੱਕ ਹੋਰ ਜਾਣਕਾਰੀ ਪਹੁੰਚਾਉਣ ਦੇ ਲਈ ਤੁਹਾਨੂੰ ਫਿਰ ਤਕਲੀਫ ਦੇਵਾਂਗੇ, ਤੁਹਾਡੇ ਨਾਲ ਗੱਲਬਾਤ ਦੁਬਾਰਾ ਕਰਾਂਗੇ। ਸੋ ਅੱਜ ਦੇ ਲਈ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਾ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਮੈਂ ਵੈਬਸਾਈਟ ਇੱਕ ਵਾਰ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਵਿਊਅਰਸ, ਅਸੀਂ ਜਿਹੜਾ ਸਾਡਾ ਅੱਜ ਦਾ ਸ਼ੋਅ ਹੈਗਾ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ ਕਿਸੇ ਨਵੇਂ ਇਸ਼ੂ ਦੇ ਉੱਪਰ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।